अस्सलाम वालेकुम जी, तुसीं देख रहे पंजाबी चैनल। तुहाडे सारेयां दा लाइक कमेंट ते चैनल नूं सबसक्राइब करन दा बहुत शुक्रिया। लोटे लिफाफे ते टाउट जिहड़े ने ओह हुण एक बयानिया बनाने की कोशिश कर रहे ने और बयानिया तुहानूं पता कि कित्थों लभदा है। जी हाँ, कंपनी सरकार तो जिहड़ा बयानिया लभदा है ओह ऐसे दगड़ दल्ले ने है, ऐसे बड़े बेगैरत ने है। हाँ, ਉਹ ਉਂਝ ਦਾ ਉਂਝ ਛਾਪ ਦਿੰਦੇ ਨੇ, ਜੋ WhatsApp ਆਂਦਾ ਉਹੀ ਚੁੱਕ ਕੇ ਸਾਰੇ ਛਾਪ ਦਿੰਦੇ ਨੇ। हाँ जी, ਇਹ ਦੇਖੋ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਨਾ ਉਹ ਲਿਫਾਫਿਆਂ ਦੀ ਟਾਊਟਾਂ ਦੀ ਹੈ ਕਿ ਐਸੇ ਹੱਡ ਹਰਾਮ ਨੇ। ਉਹ ਕਮ ਸੇ ਕਮ ਜਿਹੜੀ ਟਵੀਟ ਤੁਹਾਨੂੰ ਆਈ ਹੈ ਕਰਨ ਵਾਸਤੇ, ਮੈਸੇਜ ਜਿਹੜਾ WhatsApp ਆਇਆ ਹੈ, ਉਹ ਕਮ ਸੇ ਕਮ ਉਹਦੇ ਕੋਈ ਬਦਲ ਲਵੋ, ਅਲਫਾਜ਼ ਇੱਧਰ ਉੱਧਰ ਕਰ ਲਓ। ਹਾਂ ਕਿ ਚਲੋ ਥੋੜ੍ਹੇ ਆਪਣੇ ਅਲਫਾਜ਼ ਪਾ ਲਓ। ਨਹੀਂ, ਮੈਂ ਹਾਲੇ ਪਿੱਛੋਂ ਆਰਡਰ ਵੀ ਇਹੀ ਆਂਦਾ ਕਿ ਜਿੰਜ ਜੋ ਤੁਹਾਨੂੰ ਭੇਜਿਆ ਗਿਆ ਉਂਝ ਹੀ ਟਵੀਟ ਕਰ ਦਿਓ। ਹਾਂ, ਉਂਝ ਹੀ ਟਵੀਟ ਕਰ ਦਿੰਦੇ ਨੇ ਉਹ ਤੇ ਫੜ ਜਾਂਦੇ ਨੇ। ਹਾਂ ਕਿ ਇੱਕੋ ਜਿਹੇ ਅਲਫਾਜ਼ ਲਿਖ ਕੇ। ਔਰ ਬਿਆਨੀਆ ਕੀ ਬਣਾ ਰਹੇ ਨੇ? ਬਿਆਨੀਆ ਬਣਾ ਰਹੇ ਨੇ ਜੀ ਕਿ ਆਪਣਾ ਇਮਰਾਨ ਖਾਨ ਨੇ ਕਿਹਾ ਜੀ ਕਿ ਜਨਰਲ ਫੈਜ਼ ਮੀਰ ਜਿਹੜਾ ਆਪਣਾ ਸਾਬਕਾ, ਉਹ ਸਾਡਾ ਇੱਕ ਅਸਾਸਾ, ਹਾਂਜੀ, ਜਿਹਨੂੰ ਕਿ ਜ਼ਾਇਆ ਕਰ ਦਿੱਤਾ ਗਿਆ। ਹਾਂ, ਉਹ ਇੰਝ ਬਣਾ ਕੇ ਪੇਸ਼ ਕਰ ਰਹੇ ਨੇ ਕਿ ਇਮਰਾਨ ਖਾਨ ਨੇ ਕਿਹਾ ਕਿ ਇਹ ਤਾਂ ਸਾਡਾ PTI ਦਾ ਅਸਾਸਾ ਸੀ। ਹਾਂ, ਇਹ ਖਰਾਬ ਕਰ ਦਿੱਤਾ, ਦੇਖੋ ਕੰਮ ਖਰਾਬ ਹੋ ਗਿਆ, ਉਹਨੇ ਫੜਿਆ ਗਿਆ। ਐਡੇ ਬਗੈਰਤ ਨੇ, ਐਡੇ ਦਗੜ ਦਿੱਲੇ ਨੇ। ਉਹ ਬਈ ਜੇ ਤੁਸੀਂ ਟਵੀਟ ਕਰਨੀ ਹੈ ਕੋਈ ਇਹੋ ਜੀ ਇਮਰਾਨ ਖਾਨ ਦਾ ਬਿਆਨ ਚਲਾਉਣਾ ਤਾਂ ਫਿਰ ਸਿੱਧਾ ਸਿੱਧਾ ਬਿਆਨ ਚਲਾਓ। ਹਾਂ, ਜੋ ਇਮਰਾਨ ਖਾਨ ਨੇ ਬਿਆਨ ਦਿੱਤਾ ਹੈ। ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਜੀ ਉਸ ਦੌਰ ਦੀ ਗੱਲ ਹੈ ਜਦੋਂ ਮੈਂ ਚਾਹੁੰਦਾ ਸੀ ਕਿ ਫੈਜ਼ ਮੀਤ ਰਵੇ। ਕਿਉਂ ਚਾਹੁੰਦਾ ਸੀ? ਕਿਉਂਕਿ ਅਫਗਾਨਿਸਤਾਨ ਦੇ ਵਿੱਚ ਇਹ ਅੱਛਾ ਹੈਂਡਲ ਕਰ ਰਿਹਾ ਸੀ। ਹਾਂਜੀ, ਅਤੇ ਜਿਹੜੀ ਕਿ ਅੱਜ ਪਾਕਿਸਤਾਨ ਦੇ ਵਿੱਚ ਬਗੈਰਤੀ ਹੋ ਰਹੀ ਹੈ। ਹਾਂਜੀ, ਇਹ ਦਗੜ ਦਿੱਲੇ ਜਿਹੜੇ ਕਰਦੇ ਫਿਰ ਰਹੇ ਨੇ ਉੱਧਰੋਂ ਆਏ ਹੋਏ, ਇਹ ਜਿਹੜੇ ਮੈਂ ਤਾਂ ਇਹਨਾਂ ਨੂੰ ਕਹਿਣਾ ਵਾ, ਇਹ ਜਿਹੜੇ TTP ਵਾਲੇ ਨੇ ਇਹ ਖਾਰਿਜ ਨੇ ਬੜੇ ਵੱਡੇ, ਇਹ ਹਰਾਮਜ਼ਾਦੇ ਬੜੇ ਵੱਡੇ ਜਨਮੀ ਕੁੱਤੇ ਨੇ। ਕਿਉਂ? ਕਿਉਂਕਿ ਇਹ ਸਾਡੇ ਲੋਕਾਂ ਨੂੰ, ਮਾਸੂਮ ਲੋਕਾਂ ਨੂੰ ਜਿਹੜਾ ਨਾ ਉਹਨਾਂ ਨੂੰ ਮਾਰਦੇ ਨੇ ਪਏ। ਖਾਨ ਸਾਹਿਬ ਨੇ ਕਿਹਾ ਸੀ ਕਿ ਬਈ ਦੇਖੋ ਇਹ ਸਾਰਾ ਸਿਲਸਿਲਾ ਫਿਰ ਸ਼ੁਰੂ ਹੋ ਜਾਣਾ, ਇਸ ਕਰਕੇ ਜਿਹੜਾ ਜਨਰਲ ਫੈਜ਼ ਮੀਦ ਹੈ ਉਹ ਬਿਹਤਰ ਕਰ ਰਿਹਾ ਤੇ ਇਹਨੂੰ ਰਹਿਣ ਦਿਓ। ਹਾਂ, ਇਹਨੂੰ ਚਲਾਉਣ ਦਿਓ ਜਦ ਤੱਕ ਕਿ ਪੁਰਅਮਨ ਤੌਰ 'ਤੇ ਸਾਰੇ ਮਾਮਲਾਤ ਹੱਲ ਨਾ ਹੋ ਜਾਣ। ਲੇਕਿਨ ਨਹੀਂ, ਹਾਂ, ਬਾਅਦ ਮੈਨੂੰ ਪਈ ਸੀ ਆਪਣੀ ਐਕਸਟੈਂਸ਼ਨ ਦੀ ਕਿ ਮੈਂ ਕਿਸੇ ਤਰ੍ਹਾਂ ਐਕਸਟੈਂਸ਼ਨ ਲਵਾਂ। ਹਾਂ, ਜਿਹੜਾ ਨਾ ਉਹ ਇਮਰਾਨ ਖਾਨ ਨੂੰ ਘਰ ਭੇਜਾਂ ਅਤੇ ਉਹਨੇ ਸਾਰਾ ਸਿਨਾਰੀਓ ਜਿਹੜਾ ਨਾ ਚੇਂਜ ਕਰਨਾ ਸੀ, ਉਹਨੇ ਬਦਲ ਕੇ ਰੱਖ ਦਿੱਤਾ। ਉਹ ਖੈਰ ਸੀ ਖਾਨ ਸਾਹਿਬ ਕਿ ਪਾਕਿਸਤਾਨ ਦਾ ਇੱਕ ਅਸਾਸਾ ਸੀ। ਹਾਂ, ਜਿਹੜਾ ਕਿ ਬੇੜਾ ਗਰਕ ਕਰਕੇ ਰੱਖ ਦਿੱਤਾ। ਲੇਕਿਨ ਇਹ ਟਾਊਟ ਲਿਫਾਫੇ ਲੋਟੇ ਜਿਹੜੇ ਨੇ ਇਹ ਹੁਣ ਦੂਜਾ ਬਿਆਨੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਂ ਜੀ, ਬਿਲਕੁਲ ਇਹਨਾਂ ਦਾ ਬਿਆਨੀਆ ਵੀ ਅਗਰ ਮੰਨਣ 'ਤੇ ਆਵੇ ਕਿ ਵਾਕਈ ਜੀ ਬੜਾ ਵੱਡਾ ਅਸਾਸਾ ਸੀ ਫੈਜ਼ ਮੀਦ, ਜਨਰਲ ਫੈਜ਼ ਮੀਦ PTI ਦਾ, ਇਮਰਾਨ ਖਾਨ ਦਾ, ਕਿ ਉਹ ਮਿੰਨਤਾਂ ਤਰਲੇ ਕਰ ਰਿਹਾ ਸੀ ਮੀਆਂ ਨਵਾਜ਼ ਸ਼ਰੀਫ ਦੇ। ਹਾਂਜੀ, ਕਿ ਮੈਨੂੰ ਬਣਾ ਦੇ। ਇਹ ਇਹਨਾਂ ਦੇ ਨੂਨ ਲੀਗ ਨੇ ਕਿਹਾ। ਹਾਂ, ਨੂਨ ਲੀਗ ਨੇ ਆਪ ਦੱਸਿਆ ਕਿ ਜੀ ਇਹਨਾਂ ਨੂੰ ਕਹਿੰਦੇ ਸੀ ਕਿ ਜੀ ਮੈਨੂੰ ਬਣਾ ਦਿਓ ਜੀ ਚੀਫ। ਹਾਂ, ਅਸਤੀਫਾ ਮੇਰੇ ਕੋਲ ਲੈ ਲਓ ਭਾਵੇਂ ਪਹਿਲੇ ਹੀ। ਹਾਂ, ਅਤੇ ਨਵਾਜ਼ ਸ਼ਰੀਫ ਨੂੰ ਬਾਹਰ ਭਜਵਾਉਣ ਵਾਲਾ ਹੈ ਜੀ। ਔਰ ਤੁਹਾਨੂੰ ਯਾਦ ਹੈ ਖਾਜਾ ਆਸਫ ਦੀ, ਹਾਲਾਂਕਿ ਹੈ ਬੜਾ ਵੱਡਾ ਬਗੈਰਤ ਹੈ ਖਾਜਾ ਆਸਫ, ਲੇਕਿਨ ਹੈ ਕਿ ਉਹ ਗੱਲ ਜਿਹੜੀ ਕੀਤੀ ਉਹਨੇ, ਉਹਦਾ ਕੋਈ ਡਿਨਾਇਲ ਨਹੀਂ ਆਇਆ। ਹਾਂ, ਕਿ ਜੀ ਜਨਰਲ ਫੈਜ਼ ਮੀਦ ਨੇ ਬਾਜਵੇ ਦੇ ਸਹੁਰੇ ਦੇ ਘਰ ਦੇ ਵਿੱਚ ਸਾਨੂੰ ਕਿਹਾ ਸੀ ਹਾਂ ਕਿ ਇਮਰਾਨ ਖਾਨ ਤੋਂ ਸਾਡੀ ਬਸ ਹੋ ਗਈ ਹੈ। ਹਾਂ, ਅਤੇ ਤੁਸੀਂ ਆਓ ਜੀ ਹੁਕੂਮਤਾਂ ਲਵੋ, ਖਾਨ ਨੂੰ ਅਸੀਂ ਹਟਾਉਣ ਲੱਗੇ। ਹਾਂ, ਇਹ ਅਸਾਸਾ ਸੀ। ਹਾਂ, ਜਿਹੜਾ ਕਿ ਬਰਬਾਦੀ ਫੇਰ ਰਿਹਾ ਸੀ PTI ਦੀ, ਜਿਹੜਾ ਕਿ ਬਰਬਾਦੀ ਫੇਰ ਰਿਹਾ ਸੀ ਇਮਰਾਨ ਖਾਨ ਦੀ। ਹਾਂ, ਇਮਰਾਨ ਖਾਨ ਦੀ ਹਕੂਮਤ ਨੂੰ ਫਰਕ ਕਰਨ ਦੇ ਵਿੱਚ ਇਹ ਪੇਸ਼ ਸੀ ਜਨਰਲ ਫੈਜ਼ ਮੀਦ। ਹਾਂ, ਅਤੇ ਹੁਣ ਕਹਿੰਦੇ ਨੇ ਜੀ ਨਹੀਂ ਜੀ ਉਹ ਦੇਖੋ ਜੀ ਅਸਾਸਾ। ਕਿਉਂ? ਕਿਉਂਕਿ ਉਹੀ ਪੁਰਾਣੇ ਉਹ ਨਾਕਾਮ, ਹਰ ਚੀਜ਼ ਇਹਨਾਂ ਦੀ ਨਾਕਾਮ ਹੋ ਗਈ ਹੈ। ਹਰ ਦਗੜ ਦੱਲੀ ਇਹਨਾਂ ਦੀ ਫਰਕ ਹੋ ਗਈ ਹੈ। ਹਾਂ, ਹੁਣ ਪਿੱਛੇ ਰਹਿ ਕੁਛ ਨਹੀਂ ਗਿਆ। ਅਤੇ ਹੁਣ ਜਿਹੜਾ ਨਾ ਹੋਇਆ ਨਵਾਂ ਇਹ ਵੀ ਪਿੱਟ ਜਾਏਗਾ ਬਿਆਨੀਆ। ਹਾਂ, ਬਿਆਨੀਆ ਕੋਈ ਚੱਲਣਾ ਨਹੀਂ ਭਾਈ, ਆਵਾਮ ਉੱਥੇ ਹੀ ਖੜੀ ਹੈ। ਹਾਂ, ਆਵਾਮ ਦੇ ਤੁਹਾਡਾ ਉਹਨੂੰ ਸਮਝ ਆ ਗਈ ਹੈ ਆਵਾਮ ਨੂੰ ਕਿ ਬਈ ਇੱਥੋਂ ਜੋ ਕੁਛ ਵੀ ਨਿਕਲਣਾ ਨਾ, ਹਾਂ, ਉਹ ਜਿਵੇਂ ਕਹਿੰਦੇ ਨੇ ਨਾ ਉਹ ਦੁਆਣਾ ਵੇਚਣ ਵਾਲੇ, ਜਿਹੜਾ ਭੰਨੋ ਲਾਲ ਹੈ ਵੀ ਜਿਹੜਾ ਆਵਾਮ ਨੂੰ ਪਤਾ ਲੱਗ ਗਿਆ ਬਈ ਇੱਥੋਂ ਜੋ ਨਿਕਲਣਾ ਨਾ ਉਹ ਝੂਠ ਹੀ ਹੈ। ਚਾਹੇ ਜੋ ਮਰਜ਼ੀ ਕਰ ਲਓ ਤੁਸੀਂ। ਆਵਾਮ ਮੰਨੀ ਬੈਠੀ ਕਿ ਸਾਰਾ ਝੂਠ, ਜੋ ਕਹਿਣਗੇ ਜੋ ਬਿਆਨੀਆਂ ਲੋਟੇ ਲਿਫਾਫੇ ਆਵਾਮ ਨੇ ਪਛਾਣ ਲੈਣੇ। ਹਾਂ, ਉਹ ਇਹਨਾਂ ਕੋਲ ਹੈ ਕੋਈ ਨਹੀਂ, ਲੋਟੇ ਲਿਫਾਫੇ ਦੀ ਆਵਾਜ਼ ਆਣੀ। ਅਤੇ ਇਹ ਸਾਰਾ ਸਿਲਸਿਲਾ ਚੱਲ ਰਿਹਾ। ਅਤੇ ਦੂਜੀ ਖਬਰ ਜਿਹੜੀ ਹੈ ਨਾ ਉਹ ਜਨਾਬ ਮਾਮੂਨੀਨ ਨੇ ਬੁਲਾਏ ਨੇ ਅੱਜ, ਉਹ ਪੁਰਾਣੇ ਖੁੰਗ ਜਰਨੈਲ। ਹਾਂ, ਉਹ ਆਏ ਨੇ ਜਨਾਬ, ਬੜੀ ਪਾਰਟੀ ਹੈ, ਇਹਨਾਂ ਨਾਲ ਮੁਲਾਕਾਤ ਹੋਈ। ਹਾਂ, ਇੱਕ ਤੋਂ ਇੱਕ ਵੱਡਾ ਉਹ ਹੈਗਾ ਕੀ ਕਹਾਂ, ਮਾਮੂ ਦੀ ਗੱਲ ਨਹੀਂ ਕਰ ਰਿਹਾ ਮੈਂ, ਮਾਮੂ ਨੂੰ ਛੱਡ ਕੇ। ਹਾਂ, ਮਾਮੂ ਨੂੰ ਕੱਢ ਕੇ ਸਾਰੇ ਦਗੜ ਦੱਲੇ ਨੇ। ਨਹੀਂ ਮਾਮੂ
हाजिर सब ने भाई हाँ है नहीं मामू की इज्जत एहतराम भी करना चाहे मामू जिन्हें मर्जी साड़ी ढोई चित्तर मार रहे हाँ सानू बुढ़ालियां तो चुकवा के बेड़ा गर्क कर रहे हो लेकिन कोई गल नहीं जिहड़ा उस ओहदे ते लगा ओ मामू है कौम दा हाँ कोई नहीं खैर है हाँ ते ओ बाकी सारे बुलाए ते ओ सारे आए जनाब आके मिले ते ओ हुण तुसीं कहो कि यार होया की सिलसिला चलिया ਇਹ सिलसिला ਇਹ ਚੱਲਿਆ कि हुण कई लोग मेरे विचों कहते यार तू मामू भी कही जाता ते नाल मामू दी हाँ नहीं ऐसी कोई गल नहीं यार ऐसी कोई गल नहीं मैं हल्की ढोलकी जाना वा ऐसी कुछ नहीं करता हाँ तो वह जनाब अपना खुंगाए सियासत जेह्ड़े सियासतदान ही है जनरल कोई नहीं सारे सियासतदान इन्हों तो वड्डा कोई सियासतदान क्योंकि इन्होंने सारी उम्र सियासत ही की है हाँ अपना काम कोई नहीं किया इन्होंने हाँ सारे जनाब तुसीं देख रहे हो ये देख लो वो किड्डा कमाल किस्म का बंदा वो शेरवानी पा के फिरन डया कियानी हाँ लो जी कियानी एडा वड्डा बेगैरत सी यकीन करो ये अज भी बड़ा वड्डा बगैर एवं इनू कई चुक देंगे ने उत्ते कि जी वो बड़ा जी काहदा कमाल NRO इन्हें करवाया सी हाँ मुशर्रफ के बाद नवाज शरीफ बेंच ये दोबारा वापस लैके आया सी उन्होंने कि आओ चोरों लुटेरे आओ एक्सटेंशन लैन वास्ते हत्थ बन्नी खड़ा सी अमरीका दे अगे बड़ा वड्डा अमरीकी गुलाम है बेगैरत हाँ केड़ा नहीं है यह हर गल हाँ सारे ने लेकिन यह बहुत वड्डा सी हाँ और इन्हें जिला नवाज शरीफ नू NRO दिता और अपना पीपल पार्टी ने लैके दिता जरदारी सारे केस कुछ माफ़ करवा के और धांधली करके 13 का इलैक्शन इन्हें जितवाया नवाज शरीफ नू हाँ पाकिस्तान तहरीक इंसाफ याद है तुहानू PTI दे अपना पंचर बड़े लवाए इन्हें बेगैरत ने हाँ हुण देखो सूटी बूटी होके अपना शेरवानी पा के ते बड़ा मस्जिद बन के फिर रहा दूजा रहील शरीफ है हाँ रहील शरीफ वैसे मैनू अच्छा लगता हाँ मतलब ठीक सी हाँ वो एक मतलब पर्सनैलिटी सी वो हाँ तो लेकिन उन्हें भी हिफाजत ही की है मियाँ साहब की हाँ क्योंकि मियाँ साहब इन्हों के जो ना शुरू तो इन्हों की बुक हैगी है पता नहीं कि जिसे कहते हैं ना कि काटा लाता मिटाता पता नहीं की करता हाँ, उस बुक के इन्होंने लिखा है कि भी मियाँ मोहम्मद नवाज शरीफ वो बूटा वो पौधा जड़ा जनरल ज़ियाउल हक ने लाया सी जनरल जलानी ने वो आबियारी की पानी पुनी दे के हाँ ये साडा अपना जो मर्जी हो जाए दुनिया इधर दी उधर हो जाए हाँ इस तो हथ नहीं खिंचना सी हमेशा नाल लैके चलना क्योंकि यह भी चोर है तो हाँ असी भी जरा नाल हाँ लिखिया है बुक के हाँ ये चलना बाकी होर कोई नहीं तो आवाम जयपाल वो सारे हम इकट्ठे होके आए जनाब तो आके उन्होंने मामू ने पूछा हाँ जी की पोजीशन है मामू कह लगे पोजीशन वही है छड़ के गए सी हाँ वो कह लगे नहीं पोजीशन तो बहुत खराब लग रही है हाँ क्योंकि साडे दौर के कभी यह नहीं होया तो मामू कह लगे तुहाडे दौर के इमरान खान भी तो नहीं सी हाँ उन्हें हुकूमत नहीं मिली सी वो इन्ना पॉपूलर भी नहीं ना सी हाँ यह भी तो देखो तुसीं वो कह लगे पर मुल्क की तो तबाही फेर के रख दी है मामू कह लगे कोई नहीं मुल्क खैर है मुल्क आनी जानी चीज़ है हाँ लेकिन देखो असी अपना वो जिहड़ा किताब च लिखिया अपना रैड बुक दे विच कि जो मर्जी हो जाए चोरों तो नहीं हटना सी असी नहीं हटे हाँ सारी कौम साडे खिलाफ हो गई है हाँ सारी कौम को पता लग गया कि चोरों के पिछे खड़े ने लेकिन असी अज भी खड़े हैं पेड़े असी गरक कर दिते वो उत्थे कायम है तो फिर सारिਆਂ ने बड़ी खुशी नाल जप्पियां पाइयां मुबारक दित्ती मामू नूं कि वेल डन वेरी गुड यह काम बहुत अच्छा किया हाँ मुल्क की खैर है अवाम की भी खैर है हाँ साडी सल्तनत कायम रहनी चाहिए है साडा इख्तिदार नहीं जाना चाहिए क्यों हाँ क्योंकि अगर यह गया घाड़ी मुक्की हाँ तो की पुराना जरनैल तो की नवा जरनैल हाँ सारे की घाड़ी मुक जानी है सारे के खाते खुल जाने ने तो बेड़े गर्क हो जाने ने इस करके उन्होंने मुबारक दी तो बाबा जी फरमाते ने कि बई यह तो बहुत अच्छी गल हो गई मैं कहा बाबा जी की अच्छी गल हो गई बाबा जी फरमाते यही कि बई मिले जुले ने आपस के हाँ तो सारे ने मिल जुल के जरा ना वो तशक्कर का इजहार किया कि भी कौम ने सही तुन के रखा है हाँ बाबा जी कहते कौम ऐसे काबल है मैं कहा नहीं बाबा जी की कर दो बेचारी इन्हें बाबा जी कहते हाँ जी उठ नहीं सकती अपने हकूक की खातर वो फिर जो हो रहा वो ठीक हो रहा बाबा जी कहते इस तो ज़्यादा मैं की गल करा एवं मैंने चुक ना ला जान कितने हाँ क्योंकि उन्होंने लिखो चुक के लै गए एहतियात करो लगी समझ